ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਅਗਸਤ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਿਆਨ, ਸੁਨਹਿਰੀ ਮਤਨ, ਗ੍ਰੰਥੀਓਂ। ਪਰ ਸਾਡੇ ਵਿੱਚ ਮਸੀਹ ਦੀ ਸਿਆਨ ਹੈ। ਜਵਾਬੀ ਪੜ੍ਹਾਈ। ਰੋਮੀਓ। ਵਾਹ, ਰੱਬ ਦੀ ਦੌਲਤ ਤੇ ਸਿਆਨ ਤੇ ਇਲਮ ਕੈਸੇ ਅਮੀਕ ਨੇ। ਉਹਦੇ ਫੈਸਲੇ ਕਿੰਨੇ ਸਮਝ ਤੋਂ ਬਾਹਰ ਤੇ ਉਹਦੀਆਂ ਰਾਵਾਂ ਕੈਸੀਆਂ ਬੇਨਿਸ਼ਾਨ ਨੇ। ਖੁਦਾਵੰਦ ਦੀ ਸਿਆਨ ਨੂੰ ਕਿੰਨੇ ਜਾਣਿਆ ਹੈ, ਜਾਂ ਕੌਣ ਉਹਦਾ ਸਲਾਹਕਾਰ ਹੋਇਆ, ਜਾਂ ਕਿੰਨੇ ਪਹਿਲਾਂ ਉਹਨੂੰ ਕੁਝ ਦਿੱਤਾ ਹੈ ਭਈ ਜਿਹਦਾ ਬਦਲਾ ਉਹਨੂੰ ਦਿੱਤਾ ਜਾਵੇ। ਕਿਉਂ ਜੇ ਉਹਦੇ ਵੱਲੋਂ ਤੇ ਉਹਦੇ ਹੀ ਰਾਹੀਂ ਤੇ ਉਹਦੇ ਲਈ ਸਾਰੀਆਂ ਸ਼ੈਵਾਂ ਨੇ। ਉਹਦੀ ਵਡਿਆਈ ਹਮੇਸ਼ਾ ਤਿੱਕਰ ਹੁੰਦੀ ਰਵੇ। ਤੇ ਰੱਬ ਜਿਹੜਾ ਸਬਰ ਤੇ ਤਸੱਲੀ ਦਾ ਚਸ਼ਮਾ ਹੈ, ਤੁਹਾਨੂੰ ਇਹ ਤੌਫੀਕ ਦੇਵੇ ਭਈ ਮਸੀਹ ਯਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਵੋ, ਤਾਂ ਜੋ ਤੁਸੀਂ ਇੱਕ ਦਿਲ ਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਬਾਪ ਦੀ ਵਡਿਆਈ ਕਰੋ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਜਿਹਦਾ ਦਿਲ ਕਾਇਮ ਹੈ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਤਵੱਕਲ ਤੇਰੇ ਉੱਤੇ ਹੈ। ਹੁਣ ਤੀਕਰ ਖੁਦਾਵੰਦ ਉੱਤੇ ਇਤਮਾਦ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਹੈ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ, ਬਲਕਿ ਸਿਆਨ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਆਪਸ ਵਿੱਚ ਇੱਕ ਦਿਲ ਹੋ ਕੇ ਰਵੋ, ਉੱਚੇ ਉੱਚੇ ਖਿਆਲ ਨਾ ਬਣੋ, ਬਲਕਿ ਅਦਨਾ ਲੋਕਾਂ ਵੱਲ ਮਤਵੱਜੋ ਹੋਵੋ। ਆਪਣੇ ਆਪ ਨੂੰ ਅਕਲਮੰਦ ਨਾ ਸਮਝੋ। ਤਮੈਥੀਅਸ। ਕਿਉਂ ਜੇ ਰੱਬ ਨੇ ਸਾਨੂੰ ਦਹਿਸ਼ਤ ਦੀ ਰੂਹ ਨਹੀਂ, ਬਲਕਿ ਕੁਦਰਤ ਤੇ ਤਰਬੀਅਤ ਦੀ ਰੂਹ ਦਿੱਤੀ ਏ। ਮੱਤੀ। ਯਸੂ ਉੱਠਿਆ ਤੇ ਵੇਖੋ ਇੱਕ ਬੁੱਢੀ ਨੇ, ਜਿਹਦੇ 12 ਵਰ੍ਹਿਆਂ ਤੋਂ ਲਹੂ ਜਾਰੀ ਸੀ, ਉਹਦੇ ਮਗਰ ਆ ਕੇ ਉਹਦੀ ਪੋਸ਼ਾਕ ਦਾ ਕੰਡਾ ਛੂਹਿਆ, ਕਿਉਂ ਜੇ ਉਹ ਆਪਣੇ ਜੀਅ ਵਿੱਚ ਆਖਦੀ ਸੀ ਭਈ ਜੇ ਬਸ ਉਹਦੀ ਪੋਸ਼ਾਕ ਹੀ ਛੂਹ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਯਸੂ ਨੇ ਫਿਰ ਕੇ ਉਹਨੂੰ ਵੇਖਿਆ ਤੇ ਆਖਿਆ, ਧੀਏ, ਖਾਤਰ ਜਮਾ ਰੱਖ, ਤੇਰੇ ਈਮਾਨ ਨੇ ਤੈਨੂੰ ਚੰਗਾ ਕਰ ਦਿੱਤਾ। ਇਸ ਲਈ ਉਹ ਬੁੱਢੀ ਉਸੇ ਵੇਲੇ ਚੰਗੀ ਹੋ ਗਈ। ਜਦ ਯਸੂ ਉੱਥੋਂ ਅਗਾਂਹ ਵਧਿਆ ਤੇ 2 ਅੰਨੇ ਉਹਦੇ ਮਗਰ ਇਹ ਆਖਦੇ ਹੋਏ ਟੁਰ ਪਏ, ਐ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰ। ਜਦ ਉਹ ਘਰ ਵਿੱਚ ਅਪੜਿਆ ਤੇ ਉਹ 2 ਅੰਨੇ ਉਹਦੇ ਕੋਲ ਆਏ ਤੇ ਯਸੂ ਨੇ ਉਹਨਾਂ ਨੂੰ ਆਖਿਆ, ਕੀ ਤੁਹਾਨੂੰ ਯਕੀਨ ਹੈ ਭਈ ਮੈਂ ਇਹ ਕਰ ਸਕਦਾ ਵਾਂ? ਉਹਨਾਂ ਨੇ ਉਹਨੂੰ ਆਖਿਆ, ਹਾਂ ਐ ਖੁਦਾਵੰਦ। ਤਦ ਉਹਨੇ ਉਹਨਾਂ ਦੀਆਂ ਅੱਖੀਆਂ ਛੂਹ ਕੇ ਆਖਿਆ, ਤੁਹਾਡੇ ਯਕੀਨ ਦੇ ਮੁਤਾਬਕ ਤੁਹਾਡੇ ਨਾਲ ਹੋਵੇ। ਤੇ ਉਹਨਾਂ ਦੀਆਂ ਅੱਖੀਆਂ ਖੁੱਲ ਗਈਆਂ। ਮੱਤੀ। ਤੇ ਜਦੋਂ ਉਹ ਜੱਥੇ ਦੇ ਕੋਲ ਅਪੜੇ ਤੇ ਇੱਕ ਬੰਦਾ ਉਹਦੇ ਕੋਲ ਆਇਆ ਤੇ ਉਹਦੇ ਅੱਗੇ ਗੋਡੇ ਟੇਕ ਕੇ ਆਖਣ ਲੱਗਿਆ, ਐ ਖੁਦਾਵੰਦ, ਮੇਰੇ ਪੁੱਤਰ ਉੱਤੇ ਰਹਿਮ ਕਰ, ਕਿਉਂ ਜੇ ਉਹਨੂੰ ਮਿਰਗੀ ਆਉਂਦੀ ਏ ਤੇ ਉਹ ਬਹੁਤ ਦੁੱਖ ਸਹਿੰਦਾ ਏ, ਇਸ ਲਈ ਭਈ ਕਈ ਵਾਰੀ ਅੱਗ ਤੇ ਗਰਮੀ ਵਿੱਚ ਡਿੱਗ ਜਾਂਦਾ ਏ। ਤੇ ਮੈਂ ਉਹਨੂੰ ਤੇਰੇ ਚੇਲਿਆਂ ਦੇ ਕੋਲ ਲਿਆਇਆ ਸੀ, ਪਰ ਉਹ ਉਹਨੂੰ ਠੀਕ ਨਾ ਕਰ ਸਕੇ। ਯਸੂ ਨੇ ਜਵਾਬ ਵਿੱਚ ਆਖਿਆ, ਐ ਬੇਇਤਕਾਦ ਤੇ ਕੱਜਰੋ ਨਸਲ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਡੀ ਬਰਦਾਸ਼ਤ ਕਰਾਂਗਾ? ਉਹਨੂੰ ਇੱਥੇ ਮੇਰੇ ਕੋਲ ਲਿਆਓ। ਯਸੂ ਨੇ ਉਹਨੂੰ ਝਿੜਕਿਆ ਤੇ ਬਦਰੂ ਉਹਦੇ ਵਿੱਚੋਂ ਨਿਕਲ ਗਈ ਤੇ ਉਹ ਮੁੰਡਾ ਉਸੇ ਵੇਲੇ ਚੰਗਾ ਹੋ ਗਿਆ। ਫਿਰ ਚੇਲਿਆਂ ਨੇ ਯਸੂ ਦੇ ਕੋਲ ਆ ਕੇ ਖਿਲਵਤ ਵਿੱਚ ਆਖਿਆ, ਅਸੀਂ ਇਹਨੂੰ ਕਿਉਂ ਨਾ ਕੱਢ ਸਕੀਏ? ਉਹਨੇ ਉਹਨਾਂ ਨੂੰ ਆਖਿਆ, ਆਪਣੇ ਈਮਾਨ ਦੇ ਘਾਟੇ ਪਾਰੋਂ, ਕਿਉਂ ਜੇ ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਦੇ ਬਰਾਬਰ ਈਮਾਨ ਹੋਵੇਗਾ ਤੇ ਇਸ ਪਹਾੜ ਨੂੰ ਆਖ ਸਕੋਗੇ ਭਈ ਇੱਥੋਂ ਸਿਰਕ ਕੇ ਉੱਥੇ ਚਲਾ ਜਾ, ਤੇ ਉਹ ਚਲਾ ਜਾਵੇਗਾ, ਤੇ ਕੋਈ ਗੱਲ ਤੁਹਾਡੇ ਲਈ ਨਾਮੁਮਕਿਨ ਨਾ ਹੋਵੇਗੀ। ਪਰ ਇਹ ਕਿਸਮ ਦੁਆ ਦੇ ਬਗੈਰ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਫਿਲਪੀਓ
ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਖਾਦਮ ਦੀ ਸ਼ਕਲ ਲੈ ਲਈ ਤੇ ਇਨਸਾਨਾਂ ਵਰਗਾ ਹੋ ਗਿਆ ਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ ਤੇ ਇੱਥੇ ਤੀਕਰ ਫਰਮਾਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸੇ ਲਈ ਰੱਬ ਨੇ ਵੀ ਉਹਨੂੰ ਉੱਚਿਆਂ ਕੀਤਾ ਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਏ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ, ਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ੁਬਾਨ ਇਕਰਾਰ ਕਰੇ ਭਈ ਯਿਸੂ ਮਸੀਹ ਖੁਦਾਵੰਦ ਏ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਿਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਿਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਭਾਰੋਂ ਮਾੜੀ ਹੋ ਕੇ ਨਾ ਕਰ ਸਕੀ, ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਆਲੂਦ ਜਿਸਮ ਦੀ ਸੂਰਤ ਵਿੱਚ ਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਆ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ। ਤੇ ਜਿਸਮਾਨੀ ਨੀਅਤ ਮੌਤ ਏ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਏ। ਇਸ ਲਈ ਵੀ ਬਦਨੀ ਨੀਅਤ ਰੱਬ ਦਾ ਵੈਰ ਏ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਏ ਤੇ ਨਾ ਹੋ ਸਕਦੀ ਏ। ਜੇ ਉਹਦਾ ਹੀ ਰੂਹ ਤੁਹਾਡੇ ਵਿੱਚ ਵਸਿਆ ਹੋਇਆ ਏ, ਜਿਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਤੇ ਜਿਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ, ਉਹ ਤੁਹਾਡੇ ਫਾਨੀ ਬਦਨਾਂ ਨੂੰ ਵੀ ਆਪਣੇ ਉਸ ਰੂਹ ਦੇ ਰਾਹੀਂ ਜਿਉਂਦਾ ਕਰੇਗਾ ਜਿਹੜਾ ਤੁਹਾਡੇ ਵਿੱਚ ਵਸਿਆ ਹੋਇਆ ਏ। ਅਬਰਾਨੀਓ। ਖੁਦਾਵੰਦ ਆਖਦਾ ਏ, ਵੇਖ ਉਹ ਦਿਹਾੜੇ ਆਉਂਦੇ ਨੇ ਭਈ ਮੈਂ ਇਸਰਾਈਲ ਦੇ ਘਰਾਣੇ ਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਅਹਿਦ ਬੰਨਾਂਗਾ। ਮੈਂ ਆਪਣੇ ਕਾਨੂੰਨ ਉਹਨਾਂ ਦੇ ਜ਼ਿਹਨ ਵਿੱਚ ਪਾਵਾਂਗਾ ਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਰੱਬ ਹੋਵਾਂਗਾ ਤੇ ਉਹ ਮੇਰੀ ਉਮਤ ਹੋਣਗੇ। ਪਤਰਸ। ਮਤਲਬ ਸਾਰੇ ਦੇ ਸਾਰੇ ਇੱਕ ਦਿਲ ਤੇ ਹਮਦਰਦ ਹੋਵੋ, ਭਰਾਬੰਦੀ ਵਾਲਾ ਪਿਆਰ ਰੱਖੋ, ਨਰਮ ਦਿਲ ਤੇ ਫਰੌਤਨ ਬਣੋ। ਬਦੀ ਦੇ ਜਵਾਬ ਵਿੱਚ ਬਦੀ ਨਾ ਕਰੋ ਤੇ ਗਾਲ ਦੇ ਬਦਲੇ ਗਾਲ ਨਾ ਕੱਢੋ, ਬਲਕਿ ਇਹਦੇ ਉਲਟ ਬਰਕਤ ਮੰਗੋ, ਕਿਉਂ ਜੇ ਤੁਸੀਂ ਬਰਕਤ ਦੇ ਵਾਰਸ ਹੋਣ ਲਈ ਬੁਲਾਏ ਗਏ ਹੋ। ਪਤਰਸ। ਰੱਬ ਦੇ ਉਸ ਗੱਲੇ ਦੀ ਗੱਲਾਬਾਨੀ ਕਰੋ ਜਿਹੜਾ ਤੁਹਾਡੇ ਵਿੱਚ ਏ। ਲਾਚਾਰੀ ਨਾਲ ਗੱਲਾਬਾਨੀ ਨਾ ਕਰੋ, ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਕ ਖੁਸ਼ੀ ਨਾਲ ਤੇ ਨਜਾਇਜ਼ ਨਫੇ ਲਈ ਨਹੀਂ, ਬਲਕਿ ਦਿਲੀ ਖੁਸ਼ੀ ਨਾਲ। ਤੇ ਜਿਹੜੇ ਲੋਕੀ ਤੁਹਾਡੇ ਹਵਾਲੇ ਨੇ ਉਹਨਾਂ ਉੱਤੇ ਹਕੂਮਤ ਨਾ ਜਤਾਓ, ਬਲਕਿ ਗੱਲੇ ਲਈ ਨਮੂਨਾ ਬਣੋ। ਤੇ ਜਦ ਸਰਦਾਰ ਗੱਲਾਬਾਨ ਜ਼ਾਹਰ ਹੋਵੇਗਾ ਤੇ ਤੁਹਾਨੂੰ ਜਲਾਲ ਦਾ ਅਜਿਹਾ ਸਿਹਰਾ ਮਿਲੇਗਾ ਜਿਹੜਾ ਮੁਰਝਾਉਣ ਵਾਲਾ ਨਹੀਂ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਇੱਥੇ ਬਸ ਇੱਕ ਮੈਂ ਜਾਂ ਸਾਡੇ ਤੋਂ ਇਲਾਵਾ ਕੋਈ ਨਹੀਂ, ਬਸ ਇੱਕ ਇਲਾਹੀ ਅਸੂਲ ਜਾਂ ਸਿਆਣ ਜਿਹੜੀ ਸਾਰੀ ਵਜੂਦੀਅਤ ਉੱਤੇ ਹੁਕਮਰਾਨੀ ਕਰਦੀ ਏ। ਇੱਕ ਅਸੂਲ ਦੀ ਹੁਕਮਰਾਨੀ ਵਿੱਚ ਰਹਿੰਦੇ ਨੇ। ਰੱਬ ਦੀ ਤਖਲੀਕ ਦੇ ਸਾਰੇ ਜੁਜ਼ ਇੱਕ ਸਿਆਣ ਦੀ ਅਕਾਸੀ ਕਰਦੇ ਨੇ, ਤੇ ਜੋ ਕੁਝ ਵੀ ਐਸ ਕੱਲੀ ਸਿਆਣ ਦੀ ਅਕਾਸੀ ਨਹੀਂ ਕਰਦਾ ਉਹ ਝੂਠਾ ਤੇ ਗਲਤ ਏ। ਇੱਥੇ ਤੀਕਰ ਪਈ ਇਹ ਅਕੀਦਾ ਵੀ ਪਈ ਹਯਾਤੀ ਮਵਾਦ ਤੇ ਜ਼ਹਾਨਤ ਜ਼ੇਨੀ ਤੇ ਮਾਦੀ ਦੋਵੇਂ ਨੇ। ਸਿਆਣ ਆਪਣੀ ਸਾਰੀਆਂ ਇਸਲਾਹਾਤਾਂ ਉੱਤੇ ਬਰਤਰ ਤੇ ਇਹਨਾਂ ਸਾਰਿਆਂ ਉੱਤੇ ਹੁਕਮਰਾਨੀ ਕਰਨ ਵਾਲੀ ਆਪਣੇ ਖੁਦ ਦੇ ਨਿਜ਼ਾਮਾਂ ਦਾ ਇੱਕ ਮਰਕਜ਼ੀ ਸ਼ਮਸ ਏ, ਯਾਨੀ ਆਪਣੀ ਖੁਦ ਦੀ ਵਸੀਹ ਤਖਲੀਕ ਦੀ ਲੋਹ ਤੇ ਹਯਾਤੀ ਤੇ ਇਨਸਾਨ ਇਲਾਹੀ ਸਿਆਣ ਦਾ ਮਾਵਨ ਏ। ਮਾਦਾ ਤੇ ਫਾਨੀ ਬਦਨ ਜਾਂ ਅਕਲ ਇਨਸਾਨ ਨਹੀਂ ਏ। ਜੱਗ ਸਿਆਣ ਦੇ ਬਗੈਰ ਉਸ ਜ਼ਹਾਨਤ ਦੇ ਬਗੈਰ ਭੈੜੀ ਤਰ੍ਹਾਂ ਅਸਰਅੰਦਾਜ਼ ਹੋਵੇਗਾ ਜਿਹੜਾ ਤੂਫਾਨਾਂ ਨੂੰ ਆਪਣੀ ਗ੍ਰਿਫਤ ਵਿੱਚ ਦਬਾ ਕੇ ਰੱਖਦਾ ਏ। ਨਾ ਤੇ ਫਲਸਫਾ ਤੇ ਨਾ ਹੀ ਤਸ਼ਕੀਕ ਪ੍ਰਸਤੀ ਉਸ ਸਾਇੰਸ ਦੇ ਅੱਗੇ ਵਧਣ ਵਿੱਚ ਰੁਕਾਵਟ ਬਣ ਸਕਦੇ ਨੇ ਜਿਹੜੀ ਸਿਆਣ ਦੀ ਬਾਲਾਦਸਤੀ ਨੂੰ ਜ਼ਾਹਿਰ ਕਰਦੀ ਏ। ਇਲਾਹੀ ਸਿਆਣ ਇਨਸਾਨ ਦੀ ਜਿੰਦ ਏ ਤੇ ਇਨਸਾਨ ਨੂੰ ਸਾਰੀਆਂ ਸ਼ੈਵਾਂ ਉੱਤੇ ਹੁਕਮਰਾਨੀ ਦਿੰਦਾ ਏ। ਇਨਸਾਨ ਨੂੰ ਮਾਦੀਅਤ ਦੀ ਬੁਨਿਆਦ ਉੱਤੇ ਨਹੀਂ ਬਣਾਇਆ ਗਿਆ ਤੇ ਨਾ ਉਹਨੂੰ ਮਾਦੀ ਕਾਨੂੰਨਾਂ ਦੀ ਪਾਸਦਾਰੀ ਦਾ ਹੁਕਮ ਦਿੱਤਾ ਜਿਹੜੇ ਰੂਹ ਨੇ ਕਦੀ ਨਹੀਂ ਬਣਾਏ। ਇਹਦਾ ਸੂਬਾ ਰੂਹਾਨੀ ਕਾਨੂੰਨਾਂ
ਸਿਆਣ ਦੇ ਉੱਚੇ ਅਸੂਲਾਂ ਵਿੱਚ। ਸਿਆਣ ਹੀ ਸਾਰਿਆਂ ਤੋਂ ਵੱਡੀ ਖਾਲਕ ਏ, ਤੇ ਇੰਜ ਦੀ ਕੋਈ ਤਾਕਤ ਨਹੀਂ ਜਿਹੜੀ ਸਿਆਣ ਤੋਂ ਅਖਜ਼ ਨਾ ਕੀਤੀ ਗਈ ਹੋਵੇ। ਜੇ ਸਿਆਣ ਤਾਰੀਖੀ ਤੌਰ ਤੇ ਪਹਿਲਾਂ ਸੀ, ਤਾਕਤ ਦੇ ਲਿਹਾਜ਼ ਨਾਲ ਪਹਿਲਾਂ ਹੈ, ਅਬਦੀਅਤ ਦੇ ਲਿਹਾਜ਼ ਨਾਲ ਵੀ ਪਹਿਲਾਂ ਹੈ, ਤੇ ਉਹਦੇ ਪਾਕ ਨਾਂ ਦੇ ਮੁਤਾਬਕ ਸਿਆਣ ਨੂੰ ਜਲਾਲ, ਇੱਜ਼ਤ, ਇਕਤਦਾਰ ਤੇ ਤਾਕਤ ਦੇਵੋ। ਕਮਤਰ ਜਾਂ ਗੈਰ ਰੂਹਾਨੀ ਸ਼ਫਾਈਅਤ ਤਰੀਕਾਕਾਰ ਸਿਆਣ ਤੇ ਦਵਾਈ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਇਹ ਦੋਵੇਂ ਸਾਇੰਸੀ ਤੌਰ ਤੇ ਇਕੱਠਿਆਂ ਨਹੀਂ ਹੋਣਗੇ। ਅਸੀਂ ਇਹਨਾਂ ਦੋਵਾਂ ਦੇ ਨਾਲ ਇੰਜ ਕਿਉਂ ਕਰਨਾ ਚਾਹਾਂਗੇ, ਜਦ ਕਿ ਇਹਨਾਂ ਵਿੱਚੋਂ ਕੋਈ ਚੰਗਿਆਈ ਨਹੀਂ ਨਿਕਲੇਗੀ। ਜੇ ਸਿਆਣ ਸਾਰਿਆਂ ਤੋਂ ਪਹਿਲਾਂ ਤੇ ਬਰਤਰ ਏ, ਤੇ ਆਓ ਅਸੀਂ ਸਿਆਣ ਉੱਤੇ ਇਨਹਿਸਾਰ ਕਰਦੇ ਹਾਂ, ਜਿਹਨੂੰ ਹੇਠਲੀ ਤਾਕਤਾਂ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹਰਗਿਜ਼ ਨਹੀਂ ਹੈ। ਇਹ ਫਹਿਮ ਪਈ ਅਨਾ ਸਿਆਣ ਏ, ਤੇ ਇਹ ਪਈ ਮਾਸਵਾਏ ਇੱਕ ਸਿਆਣ ਤੇ ਜ਼ਹਾਨਤ ਦੇ ਹੋਰ ਕੁਝ ਨਹੀਂ, ਫਾਨੀ ਹਿੱਸ ਦੀਆਂ ਗਲਤੀਆਂ ਨੂੰ ਤਬਾਹ ਕਰਨ ਤੇ ਫਾਨੀ ਹਿੱਸ ਦੀ ਸੱਚਾਈ ਦੀ ਫਰਾਹਮੀ ਲਈ ਇੱਕਦਮ ਸ਼ੁਰੂ ਹੋ ਜਾਂਦਾ ਏ। ਇਹ ਫਹਿਮ ਬਦਨ ਨੂੰ ਹਮਾਹੰਗ ਬਣਾਉਂਦਾ ਏ। ਇਹ ਅਸਾਬ, ਹੱਡੀਆਂ, ਦਿਮਾਗ ਵਗੈਰਾ ਨੂੰ ਗੁਲਾਮ ਬਣਾਉਂਦਾ ਏ, ਨਾ ਪਈ ਮਾਲਕ ਬਣਾਉਂਦਾ ਏ। ਜੇ ਇਨਸਾਨ ਉੱਤੇ ਇਲਾਹੀ ਸਿਆਣ ਦੇ ਕਾਨੂੰਨ ਦੀ ਹੁਕਮਰਾਨੀ ਹੁੰਦੀ ਏ, ਤੇ ਉਹਦਾ ਬਦਨ ਹਮੇਸ਼ਾ ਦੀ ਹਯਾਤੀ ਤੇ ਸੱਚਾਈ ਤੇ ਮੁਹੱਬਤ ਦੇ ਸਪੁਰਦ ਏ। ਬਸ਼ਰ ਦੀ ਸਾਰਿਆਂ ਤੋਂ ਵੱਡੀ ਗਲਤੀ ਇਹ ਹੈ ਭਈ ਉਹ ਇਨਸਾਨ ਯਾਨੀ ਰੱਬ ਦੀ ਸ਼ਬੀਹ ਤੇ ਸੂਰਤ ਨੂੰ ਮਾਦਾ ਤੇ ਰੂਹ, ਚੰਗਿਆਈ ਤੇ ਬੁਰਿਆਈ ਦੋਵੇਂ ਫਰਜ਼ ਕਰਦਾ ਏ। ਯਸੂ ਨੇ ਕਦੀ ਕਿਸੇ ਬਿਮਾਰੀ ਦੇ ਮੁਤਲਕ ਬਤੌਰ ਖਤਰਨਾਕ ਜਾਂ ਸ਼ਿਫਾ ਦੇਣ ਵਿੱਚ ਮੁਸ਼ਕਲ ਕਰਾਰ ਨਹੀਂ ਦਿੱਤਾ। ਜਦੋਂ ਉਹਦੇ ਤਾਲਬ ਇਲਮ ਉਹਦੇ ਕੋਲ ਇੱਕ ਮਾਮਲਾ ਲੈ ਕੇ ਆਏ ਜਿਹਨੂੰ ਸ਼ਿਫਾ ਦੇਣ ਵਿੱਚ ਉਹ ਨਾਕਾਮ ਰਹੇ ਸੀ, ਤੇ ਉਹਨੇ ਉਹਨਾਂ ਨੂੰ ਆਖਿਆ, ਐ ਬੇਇਤਕਾਦ ਪੀੜੀ, ਇਸ ਗੱਲ ਦੀ ਤਕਲੀਦ ਕਰਦਿਆਂ ਹੋਇਆਂ ਭਈ ਸ਼ਿਫਾ ਦੇਣ ਦੀ ਮਤਲੂਬਾ ਤਾਕਤ ਸਿਆਣ ਵਿੱਚ ਸੀ। ਉਹਨੇ ਕਿਸੇ ਦਵਾ ਦਾ ਨੁਸਖਾ ਤਜਵੀਜ਼ ਨਹੀਂ ਕੀਤਾ, ਮਾਦੀ ਕਾਨੂੰਨਾਂ ਦੀ ਫਰਮਾਬਰਦਾਰੀ ਦੀ ਹੌਸਲਾ ਅਫਜ਼ਾਈ ਨਹੀਂ ਕੀਤੀ, ਬਲਕਿ ਇਹਨਾਂ ਦੇ ਬਰਾਹ ਰਾਸਤ ਨਾਫਰਮਾਨੀ ਵਿੱਚ ਕੰਮ ਕੀਤੇ। ਸਿਆਣ ਬਿਮਾਰੀ ਦੇ ਇਲਾਜ ਲਈ ਓਨਾ ਹੀ ਭਾਰ ਰੱਖਦੀ ਏ ਜਿੰਨਾ ਪਾਪ ਦੇ ਇਲਾਜ ਲਈ ਰੱਖਦੀ ਏ। ਹਰ ਮਾਮਲੇ ਵਿੱਚ ਬਹੁਤਾ ਚੰਗਾ ਤਰੀਕਾ ਇਲਾਹੀ ਸਾਇੰਸ ਏ। ਕੀ ਇਲਮੁਲ ਅਦਵੀਆ ਦੀ ਡਾਕਟਰੀ ਇੱਕ ਸਾਇੰਸ ਏ ਜਾਂ ਟੇਵਿਆਂ ਨਾਲ ਭਰੇ ਹੋਏ ਇਨਸਾਨੀ ਨਜ਼ਰੀਆਂ ਦਾ ਇੱਕ ਇਕੱਠ ਏ? ਕੋਈ ਇੱਕ ਨੁਸਖਾ ਕਦੀ ਕਾਮਯਾਬ ਹੋ ਜਾਂਦਾ ਏ ਤੇ ਦੂਜੀ ਥਾਂ ਤੇ ਉਹ ਨਾਕਾਮ ਹੋ ਜਾਂਦਾ ਏ, ਤੇ ਇੰਜ ਮਰੀਜ਼ ਦੀਆਂ ਮੁਖਤਲਿਫ ਜ਼ਹਿਨੀ ਹਾਲਤਾਂ ਦੇ ਪਾਰੋਂ ਹੁੰਦਾ ਏ। ਇਹਨਾਂ ਹਾਲਤਾਂ ਨੂੰ ਸਮਝਿਆ ਨਹੀਂ ਜਾਂਦਾ ਤੇ ਕ੍ਰਿਸਚਨ ਸਾਇੰਸ ਦੇ ਇਲਾਵਾ ਇਹਨਾਂ ਨੂੰ ਬਗੈਰ ਵਜ਼ਾਹਤ ਦੇ ਛੱਡ ਦਿੱਤਾ ਜਾਂਦਾ ਏ। ਸਾਇੰਸ ਵਿੱਚ ਅਸੂਲ ਤੇ ਉਹਦੇ ਕੰਮ ਦੀ ਕਾਮਲੀਅਤ ਕਦੀ ਫਰਕ ਨਹੀਂ ਹੁੰਦੀ। ਜੇ ਤੁਸੀਂ ਕਿਸੇ ਮਾਮਲੇ ਵਿੱਚ ਨਾਕਾਮ ਹੋ ਜਾਂਦੇ ਹੋ ਤੇ ਇਹਦੀ ਵਜ੍ਹਾ ਇਹ ਹੈ ਭਈ ਤੁਸੀਂ ਆਪ ਆਪਣੀ ਹਯਾਤੀ ਵਿੱਚ ਮਸੀਹ ਸੱਚਾਈ ਦੀ ਹਯਾਤੀ ਦਾ ਇਜ਼ਹਾਰ ਨਹੀਂ ਕੀਤਾ ਹੁੰਦਾ, ਕਿਉਂ ਜੇ ਤੁਸੀਂ ਅਸੂਲ ਦੀ ਫਰਮਾਬਰਦਾਰੀ ਨਹੀਂ ਕੀਤੀ ਹੁੰਦੀ ਤੇ ਇਲਾਹੀ ਸਾਇੰਸ ਦੇ ਅਸੂਲ ਨੂੰ ਸਾਬਤ ਨਹੀਂ ਕੀਤਾ ਹੁੰਦਾ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਕਰਾਰ ਦਿੰਦੀ ਏ, ਬਲਕਿ ਇਹ ਵੀ ਵਾਜ਼ਹ ਕਰਦੀ ਏ ਭਈ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਿਫਾ ਪਾਉਂਦੀਆਂ ਨੇ। ਇਸ ਸਿਆਣ ਦੇ ਇਲਾਵਾ ਹੋਰ ਕਿਸੇ ਸ਼ੈ ਤੋਂ ਸ਼ਿਫਾ ਨਹੀਂ ਹੁੰਦੀ, ਭਾਵੇਂ ਅਸੀਂ ਕਿੰਨਾ ਹੀ ਕਿਸੇ ਦਵਾ ਜਾਂ ਇਸ ਹਵਾਲੇ ਤੋਂ ਕਿਸੇ ਜ਼ਰਾਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਈਮਾਨ ਰਹਿਨੁਮਾਈ ਦਿੰਦਾ ਏ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਈ ਦਿੰਦਾ ਏ, ਇਹ ਫਾਨੀ ਸਿਆਣੀ ਏ ਜਿਹੜੀ ਉਹਦੇ ਲਈ ਲਿਆਉਂਦੀ ਏ, ਨਾ ਪਈ ਮਾਦਾ ਲਿਆਉਂਦਾ ਏ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ੈ ਤੋਂ ਸ਼ਿਫਾ ਨਹੀਂ ਪਾਉਂਦੇ, ਸਿਰਫ ਸੱਚਾਈ, ਹਯਾਤੀ ਤੇ ਮੁਹੱਬਤ ਦੇ ਕੰਮ ਹਮਾਹੰਗੀ ਲਿਆ ਸਕਦੇ ਨੇ। ਨਾਮ ਨਿਹਾਦ ਫਾਨੀ ਸਿਆਣ ਦੇ ਕੰਮ ਨੂੰ ਇਲਾਹੀ ਸਿਆਣ ਦੇ ਰਾਹੀਂ ਤਬਾਹ ਕੀਤਾ ਜਾਣਾ ਚਾਹੀਦਾ ਏ, ਤਾਂ ਜੋ ਹੋਣ ਦੀ ਹਮਾਹੰਗੀ ਨੂੰ ਸਾਹਮਣੇ ਲਿਆਇਆ ਜਾ ਸਕੇ। ਇੱਥੇ ਇਲਾਹੀ ਇਖਤਿਆਰ ਦੇ ਬਗੈਰ ਇਖਤਲਾਫ ਹੁੰਦਾ ਏ, ਜਿਹੜਾ ਪਾਪ, ਬਿਮਾਰੀ ਤੇ ਮੌਤ ਦੇ ਤੌਰ ਤੇ ਜ਼ਾਹਿਰ ਹੁੰਦਾ ਏ। ਬਦਨ ਉੱਤੇ ਕਲਾਮ ਵਾਜ਼ਿਹ ਤੌਰ ਤੇ ਪਾਪ ਆਲੂਦਾ ਸੋਚ ਦੇ ਖਤਰਨਾਕ ਅਸਰਾਂ ਦਾ ਐਲਾਨ ਕਰਦੇ ਨੇ। ਇੱਥੇ ਤੀਕਰ ਭਈ ਸਾਡੇ ਮਾਲਕ ਨੇ ਵੀ ਇਹ ਮਹਿਸੂਸ ਕੀਤਾ। ਇਹ ਗੱਲ ਰਿਕਾਰਡ ਵਿੱਚ ਏ ਭਈ ਕਈ ਥਾਵਾਂ ਉੱਤੇ ਉਹਨੇ ਸੱਚਾਈ ਉੱਤੇ ਉਹਨਾਂ ਦੀ ਬੇਇਤਕਾਦੀ ਦੇ ਪਾਰੋਂ ਵੱਡੇ ਕੰਮ ਪੂਰੇ ਨਾ ਕੀਤੇ। ਕੋਈ ਵੀ ਇਨਸਾਨੀ ਗਲਤੀ ਆਪ ਆਪਣੀ ਵੈਰੀ ਹੁੰਦੀ ਏ ਤੇ ਆਪਣੇ ਆਪ ਦੇ ਖਿਲਾਫ ਕੰਮ ਕਰਦੀ ਏ। ਇਹ ਠੀਕ ਪਾਸੇ ਵੱਲ ਕੋਈ ਕੰਮ ਨਹੀਂ ਕਰਦੀ, ਜਦ ਕਿ ਗਲਤ ਪਾਸੇ ਵੱਲ ਬਹੁਤ ਕੰਮ ਕਰਦੀ ਏ। ਜੇ ਨਾਮ ਨਿਹਾਦ ਸਿਆਣ ਭੈੜੇ ਜਜ਼ਬਿਆਂ ਤੇ ਬਦਨੀਅਤੀ ਦੇ ਮਕਸਦਾਂ ਨੂੰ ਵਧਾਉਂਦੀ ਏ ਤੇ ਇਹ ਸ਼ਿਫਾ ਦੇਣ ਵਾਲੀ ਨਹੀਂ ਹੁੰਦੀ, ਬਲਕਿ ਇਹ ਬਿਮਾਰੀ ਤੇ ਮੌਤ ਨੂੰ ਪੈਦਾ ਕਰਦੀ ਏ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ। ਜੇ ਇੰਜ ਹੁੰਦਾ ਤੇ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਹਯਾਤੀ ਦੇ ਬਾਰੇ ਸਾਡੇ ਝੂਠੇ ਖਿਆਲ ਅਬਦੀ ਹਮਾਂਗੀ ਨੂੰ ਲੁਕਾਉਂਦੇ ਨੇ ਤੇ ਉਹ ਬਿਮਾਰੀ ਪੈਦਾ ਕਰਦੇ ਨੇ
ਜਿਹਦੀ ਅਸੀਂ ਸ਼ਿਕਾਇਤ ਕਰਦੇ ਹਾਂ। ਕਿਉਂ ਜੇ ਬੰਦੇ ਮਾਦੀ ਕਾਨੂੰਨਾਂ ਉੱਤੇ ਯਕੀਨ ਕਰਦੇ ਨੇ ਤੇ ਸਿਆਣ ਦੀ ਸਾਇੰਸ ਨੂੰ ਰੱਦ ਕਰਦੇ ਨੇ, ਤੇ ਇਹਦੇ ਨਾਲ ਮਾਦੀਅਤ ਨੂੰ ਪਹਿਲੀ ਤੇ ਜਿੰਦ ਦੇ ਆਲਾ ਕਾਨੂੰਨਾਂ ਨੂੰ ਅਖੀਰੀ ਥਾਂ ਨਹੀਂ ਮਿਲ ਜਾਂਦੀ। ਮਾਦੀ ਫਹਿਮ ਰੂਹ ਰੱਬ ਨੂੰ ਸਮਝਣ ਵਿੱਚ ਬਸ਼ਰ ਦੀ ਕਦੀ ਮਦਦ ਨਹੀਂ ਕਰਦਾ। ਬਸ ਰੂਹਾਨੀ ਫਹਿਮ ਦੇ ਰਾਹੀਂ ਇਨਸਾਨ ਖੁਦਾਈ ਨੂੰ ਸਮਝਦਾ ਏ ਤੇ ਉਹਦੇ ਨਾਲ ਪਿਆਰ ਕਰਦਾ ਏ। ਸਿਆਣ ਦੀ ਸਾਇੰਸ ਦੇ ਬਾਰੇ ਮਾਦੀ ਹਿੱਸਾਂ ਦੇ ਬਹੁਤ ਸਾਰੇ ਤਜ਼ਾਦ ਉਸ ਨਾ ਵੇਖੀ ਸੱਚਾਈ ਨੂੰ ਨਹੀਂ ਬਦਲਦੇ ਜਿਹੜੀ ਹਮੇਸ਼ਾ ਲਈ ਬਰਕਰਾਰ ਰਹਿੰਦੀ ਏ। ਹਸਤੀ ਦੀ ਸਾਇੰਸ, ਜਿਹਦੇ ਵਿੱਚ ਸਭ ਕੁਝ ਇਲਾਹੀ ਸਿਆਣ ਜਾਂ ਰੱਬ ਤੇ ਉਹਦਾ ਖਿਆਲ ਸ਼ਾਮਲ ਏ, ਇਸ ਦੌਰ ਵਿੱਚ ਵਾਜ਼ਾਤਰ ਹੋਵੇਗਾ। ਪਰ ਇਸ ਅਕੀਦੇ ਲਈ ਭਈ ਮਾਦਾ ਇਨਸਾਨ ਦਾ ਆਲਾ ਏ ਜਾਂ ਇਹ ਭਈ ਇਨਸਾਨ ਆਪਣੀ ਬਦਨੀ ਸੋਚ ਵਿੱਚ ਦਾਖਲ ਹੋ ਸਕਦਾ ਏ, ਉਹਦੇ ਆਪਣੇ ਆਪ ਦੇ ਅਕੀਦੇ ਦੇ ਨਾਲ ਉਹਨੂੰ ਬੰਨ੍ਹਦਾ ਏ ਤੇ ਫਿਰ ਉਹਦੇ ਰਿਸ਼ਤਿਆਂ ਨੂੰ ਮਾਦਾ ਆਖਦਾ ਏ ਤੇ ਉਹਨਾਂ ਨੂੰ ਇਲਾਹੀ ਸ਼ਰੀਅਤ ਦਾ ਨਾਂ ਦਿੰਦਾ ਏ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਭਈ ਸਿਆਣ ਇਹ ਕਰ ਸਕਦੀ ਏ। ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤੀਕਰ ਬਣਾ ਸਕਦੀ ਏ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਇਨਸਾਨ ਆਪਣੇ ਖਾਲਕ ਦੀ ਹੁਕਮਰਾਨੀ ਹੇਠਾਂ ਕੋਈ ਹੋਰ ਸਿਆਣ ਨਾ ਰੱਖਦਿਆਂ ਹੋਏ ਮੁਬਸ਼ਰ ਦੇ ਇਸ ਬਿਆਨ ਉੱਤੇ ਕਾਇਮ ਰਹਿੰਦਿਆਂ ਹੋਏ ਭਈ ਸਾਰੀਆਂ ਸ਼ੈਵਾਂ ਉਸ ਰੱਬ ਦੇ ਕਲਾਮ ਦੇ ਰਾਹੀਂ ਪੈਦਾ ਹੋਈਆਂ ਤੇ ਜੋ ਕੁਝ ਪੈਦਾ ਹੋਇਆ ਉਹਦੇ ਵਿੱਚੋਂ ਕੋਈ ਸ਼ੈ ਵੀ ਉਹਦੇ ਬਗੈਰ ਪੈਦਾ ਨਹੀਂ ਹੋਈ, ਪਾਪ, ਬਿਮਾਰੀ ਤੇ ਮੌਤ ਉੱਤੇ ਫਤਹ ਪਾ ਸਕਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।